ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 14 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਰਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਰਟ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਕਿ ਹੰਟਰ ਬਾਈਡਨ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਜਿਹੜੇ ਸਨ ਆ, ਉਹਨਾਂ ਨੂੰ ਇੰਡਾਈਟ ਕੀਤਾ ਗਿਆ ਫੈਡਰਲ ਗਨ ਚਾਰਜਸ ਦੇ ਉੱਤੇ। ਇੰਡਾਈਟਮੈਂਟ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਉਹਨਾਂ ਨੇ ਕਲੀਅਰ ਐਗਰੀਮੈਂਟ ਕੀਤਾ ਸੀ ਔਨ ਟੈਕਸ ਤੇ ਗਨ ਚਾਰਜਸ ਦੇ ਉੱਤੇ ਜੁਲਾਈ ਮਹੀਨੇ ਦੇ ਵਿੱਚ। ਤੇ ਇਹ ਲੇਟੈਸਟ ਜਿਹੜੀ ਨਿਊਜ਼ ਆਈ ਹੈਗੀ ਆ, 2 ਕਾਊਂਟਸ ਦੇ ਵਿੱਚ ਉਹਨਾਂ ਨੂੰ ਟਾਈ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਇਲੀਗਲ ਡਰੱਗ ਯੂਜ਼ ਕੀਤੀ ਆ ਤੇ ਕੋਲਟ ਕੋਬਰਾ ਰਿਵਾਲਵਰ ਜੋ 2018 ਅਕਤੂਬਰ ਦੇ ਵਿੱਚ ਬਾਈ ਕੀਤਾ ਸੀ। ਤੀਜਾ ਕਾਊਂਟ ਉਹਨਾਂ ਦਾ ਫਾਇਰ ਆਰਮ ਨੂੰ ਪੋਜੈਸ ਕਰਨ ਦਾ ਆ, ਤੇ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਡਰੱਗ ਲਈ ਹੋਈ ਸੀ, ਨਾਰਕੋਟਿਕਸ ਲਏ ਹੋਏ ਸੀ। ਤੇ ਬਾਈਡਨ ਉਹਨਾਂ ਦਾ ਜਿਹੜੀ ਇੰਡਾਈਟਮੈਂਟ ਆ ਇਹ ਸਰਟੀਫਾਈਡ ਕੀਤੀ ਗਈ ਆ ਫੈਡਰਲੀ ਮੈਂਡੇਟਡ ਫਾਰਮ ਦੇ ਉੱਤੇ। ਜੀ ਬਿਲਕੁਲ, ਇਹ ਦੋ ਜਿਹੜੇ ਕਾਊਂਟ ਆ ਇਹਨਾਂ ਦੀ ਮੈਕਸਿਮਮ ਪ੍ਰਿਜ਼ਨ ਸੈਂਟੈਂਸ 10 ਸਾਲ ਦੀ ਹੋ ਸਕਦੀ ਆ, ਤੀਜੇ ਕਾਊਂਟ ਦੀ 5 ਸਾਲ ਦੀ ਆ, ਤੇ ਨਾਲ ਦੇ ਨਾਲ ਹਰ ਇੱਕ ਕਾਊਂਟ ਦੇ ਜਿਹੜੇ ਮੈਕਸਿਮਮ ਫਾਈਨ $2.5 ਲੱਖ ਤੱਕ ਦਾ ਹੋ ਸਕਦਾ ਹੈ। ਸਿਟਿੰਗ ਪ੍ਰੈਜ਼ੀਡੈਂਟ ਦੇ ਮੁੰਡੇ ਦੀ ਇਹ ਹਿਸਟੋਰਿਕ ਇੰਡਾਈਟਮੈਂਟ ਜਿਹੜੀ ਉਹ ਆਈ ਆ ਜਦ ਇਹ ਪਲੀ ਡੀਲ ਬਣੀ ਸੀ। 1 ਸਾਲ ਤੋਂ ਵੱਧ ਚੱਲੀ ਜਿਹੜੀ ਹੰਟਰ ਬਾਈਡਨ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਹਾਊਸ ਰਿਪਬਲਿਕਨ ਨੇ ਆਲਰੇਡੀ ਇੰਪੀਚਮੈਂਟ ਇਨਕੁਆਇਰੀ ਪ੍ਰੈਜ਼ੀਡੈਂਟ ਬਾਈਡਨ ਦੇ ਉਲਟ ਵੀ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਇਹ ਜਿਹੜਾ ਕੇਸ ਆ ਹੰਟਰ ਬਾਈਡਨ ਵਾਲਾ, ਸਪੈਸ਼ਲ ਕਾਉਂਸਲ ਡੇਵਿਡ ਵੀਸ ਉਹ ਲੀਡ ਕਰ ਰਹੇ ਆ, ਓਵਰਸੀ ਕਰ ਰਹੇ ਆ, ਇਸ ਇਨਵੈਸਟੀਗੇਸ਼ਨ ਨੂੰ ਲੀਡ ਕਰ ਰਹੇ ਆ। ਸੋ ਇਹ ਜਿਹੜੇ ਡੇਵਿਡ ਵੀਸ ਆ ਇਹ ਟਰੰਪ ਹੁਣਾਂ ਦੇ ਦੁਆਰਾ ਅਪੁਆਇੰਟ ਕੀਤੇ ਗਏ ਸੀਗੇ US ਅਟਰਨੀ ਨੇ ਡੈਲਾਵੇਅਰ ਦੇ ਵਿੱਚ। ਵਾਈਟ ਹਾਊਸ ਨੇ ਇਸ ਦੇ ਉੱਤੇ ਜਿਹੜੀਆਂ ਆ ਕਮੈਂਟਸ ਆ ਉਹ ਜਸਟਿਸ ਡਿਪਾਰਟਮੈਂਟ ਤੇ ਹੰਟਰ ਬਾਈਡਨ ਦੀ ਲੀਗਲ ਟੀਮ ਵੱਲ ਨੂੰ ਘੱਲ ਦਿੱਤੀਆਂ ਆ, ਤੇ ਅਜੇ ਤੱਕ ਜਿਹੜੇ ਸਪੈਸ਼ਲ ਕਾਉਂਸਲ ਡੇਵਿਡ ਵੀਸ ਆ ਉਹਨਾਂ ਨੇ ਵੀ ਇਸ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਇਸ ਦੇ ਉੱਤੇ ਕੋਈ ਕਮੈਂਟ ਆ ਉਹ ਨਹੀਂ ਦਿੱਤਾ। ਹੰਟਰ ਬਾਈਡਨ ਹੁਣਾਂ ਦਾ ਜਿਹੜਾ ਅਟਰਨੀ ਆ ਏਬ ਲੌਲ, ਉਹਨੇ ਸਟੇਟਮੈਂਟ ਜਿਹੜੀ ਉਹ ਕਹੀ ਆ, ਕਹਿੰਦੇ ਵੀ ਇਹ ਜਿਹੜੇ ਨਵੇਂ ਚਾਰਜਸ ਆ ਇਹ ਪੋਲੀਟੀਕਲੀ ਇਨਫਲੂਐਂਸ ਆ ਤੇ ਇਹਨਾਂ ਦੀ ਇਸ ਟਾਈਮ ਜ਼ਰੂਰਤ ਨਹੀਂ ਆ। ਸੇਮ ਥਿੰਗ ਹੀ ਜਦੋਂ ਇਹ ਇੱਧਰਲੇ ਪਾਸਿਓਂ ਚਾਰਜ ਲਾ ਰਹੇ ਆ, ਦੂਜੇ ਵਾਲੇ ਵੀ ਕਹਿੰਦੇ ਆ ਵੀ ਪੋਲੀਟੀਕਲੀ ਇਨਫਲੂਐਂਸ ਚਾਰਜਸ ਲਗਾਏ ਗਏ ਨੇ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਜੋ ਸਟ੍ਰਾਈਕ ਹੋ ਜਾ ਰਹੀ ਆ, ਕਹਿੰਦੇ ਹੈਲਥ ਕੇਅਰ ਵਰਕਰਸ ਦੀ, ਜੇ ਉਹਨਾਂ ਦੀ ਜਿਹੜੀ ਡੀਲ ਆ ਕੋਈ ਨਾ ਸਿਰੇ ਚੜੀ ਤੇ ਅਗਲੇ ਮਹੀਨੇ ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਉਹਨਾਂ ਦੀ ਮੇਨ ਮੁੱਦਾ ਇਹਦੇ ਵਿੱਚ ਇਹ ਆ ਵੀ ਤਨਖਾਹ ਨੂੰ ਲੈ ਕੇ ਤੇ ਵਰਕ ਦੀਆਂ ਕੰਡੀਸ਼ਨਸ ਨੂੰ ਲੈ ਕੇ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਹੀ ਕਰੋਨਾ ਆਇਆ ਸੀ ਉਸ ਟਾਈਮ ਹੈਲਥ ਵਰਕਰਸ ਨੇ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਬੜੇ ਖਤਰੇ ਦੇ ਵਿੱਚ ਪਾ ਕੇ ਜਿਹੜਾ ਸਾਰੀਆਂ ਆਪਣੀਆਂ ਜੌਬਸ ਕੀਤੀਆਂ। ਇਸੇ ਤਰ੍ਹਾਂ ਟਰੱਕਰਸ ਵੀ ਸੀ। ਵਾਅਦੇ ਤਾਂ ਬਹੁਤ ਸਰਕਾਰਾਂ ਵੱਲੋਂ ਕੀਤੇ ਗਏ ਜੀ, ਇਹ ਸਾਡੇ ਹੀਰੋ ਆ, ਅਸੀਂ ਇਹਨਾਂ ਨੂੰ ਜਿਹੜਾ ਆਹ ਕਰਾਂਗੇ, ਪਰ ਅਲਟੀਮੇਟਲੀ ਫਿਰ ਤੁਸੀਂ ਦੇਖ ਲਓ ਵੀ ਹੜਤਾਲਾਂ ਕਰਕੇ, ਸਟ੍ਰਾਈਕ ਕਰਕੇ ਜਿਹੜੇ ਆਪਣੇ ਹੱਕ ਆ ਉਹ ਲੈਣੇ ਪੈਂਦੇ ਆ। ਜੀ, ਉਧਰ ਕੈਲੀਫੋਰਨੀਆ ਦੇ ਗਵਰਨਰ ਉਹ ਵੀ 33 ਸੀਟ ਦੇ ਵਿੱਚ ਪਹੁੰਚੇ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਪਾਸ ਹੋਇਆ ਜਿਸ ਦੇ ਨਾਲ ਜਿਹੜੇ ਸਟ੍ਰਾਈਕ ਕਰ ਰਹੇ ਵਰਕਰਸ ਆ ਉਹਨਾਂ ਨੂੰ ਅਨਇੰਪਲੋਇਮੈਂਟ ਬੈਨੀਫਿਟਸ ਦੀ ਮਨਜ਼ੂਰੀ
ਮਿਲੀ ਹੈਗੀ ਆ। ਸੈਨੇਟ ਬਿੱਲ 799 ਦੇ ਤਹਿਤ ਕੈਲੀਫੋਰਨੀਆ ਅਜਿਹੀ ਇੱਕ ਸਟੇਟ ਬਣ ਰਿਹਾ ਹੈ ਜਿਹਦੇ ਨਾਲ ਸਟ੍ਰਾਈਕ ਕਰ ਰਹੇ ਵਰਕਰਸ ਆ ਉਹ ਅਨਇੰਪਲੋਇਮੈਂਟ ਬੈਨੀਫਿਟ ਵੀ ਲੈ ਸਕਣਗੇ। ਇਸ ਤੋਂ ਪਹਿਲਾਂ ਨਿਊਯਾਰਕ ਤੇ ਨਿਊ ਜਰਸੀ ਨੇ ਅਜਿਹੇ ਬਿੱਲ ਪਾਸ ਕੀਤੇ। ਇਸ ਬਿੱਲ ਨੂੰ ਓਬਵੀਅਸਲੀ ਲੇਬਰ ਯੂਨੀਅਨਸ ਨੇ ਸਭ ਤੋਂ ਵੱਧ ਸਪੋਰਟ ਕੀਤਾ ਹੈਗਾ ਆ। ਉੱਦਾਂ ਇਸ ਦੀ ਜਿਹੜੀ ਕੈਲੀਫੋਰਨੀਆ ਚੈਂਬਰ ਆਫ ਕਾਮਰਸ ਨੇ ਅਪੋਜ਼ ਕੀਤਾ ਸੀ। ਇਸ ਦੇ ਉਲਟ ਜਿਹੜਾ ਉਹ ਕਿਹਾ ਸੀਗਾ, ਉਹ ਕਹਿੰਦੇ ਸੀ ਵੀ ਜੇ ਸਟ੍ਰਾਈਕਿੰਗ ਵਰਕਰਸ ਆ ਉਹ ਅਨਇੰਪਲੋਇਮੈਂਟ ਵੀ ਬੈਨੀਫਿਟਸ ਵੀ ਜਿਹੜੇ ਉਹ ਲੈ ਸਕਦੇ ਆ ਜੇ 2 ਹਫ਼ਤੇ ਤੋਂ ਵੱਧ ਉਹ ਸਟ੍ਰਾਈਕ ਦੇ ਉੱਤੇ ਰਹਿੰਦੇ ਆ ਤਾਂ ਇਹ ਮਾੜੀ ਇੱਕ ਹਿਸਾਬ ਦੇ ਨਾਲ ਚੀਜ਼ ਆ। ਹਾਲੀਵੁੱਡ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਲਗਾਤਾਰ ਲੰਬੀ ਹੁੰਦੀ ਜਾ ਰਹੀ ਆ। 100 ਦਿਨ ਤੋਂ ਵੱਧ ਹੋ ਗਏ। ਉੱਥੋਂ ਦੇ ਜਿਹੜੇ ਰਾਈਟਰਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੈਗੀ ਆ। ਸੋ ਨਿਊਸਮ ਹੋਣਾ ਨੇ ਕਿਹਾ ਵੀ ਮੈਂ ਦੋਨੋਂ ਪਾਸਿਓਂ ਜਿਹੜਾ ਉਹ ਕੰਮ ਕਰਨ ਦੀ ਇਸ ਟਾਈਮ ਜ਼ਰੂਰਤ ਹੈਗੀ ਆ। ਪੋਲੀਟੀਕੋ ਨੇ ਕੁਝ ਦਿਨ ਪਹਿਲਾਂ ਇੱਕ ਈਵੈਂਟ ਜਿਹੜਾ ਆ ਉਹ ਹੋਸਟ ਕੀਤਾ ਸੀ ਤੇ ਗਵਰਨਰ ਨੇ ਇਸ ਮੁੱਦੇ ਦੇ ਉੱਤੇ ਚਿੰਤਾ ਜਿਹੜੀ ਆ ਕਹਿ ਲਓ ਵੀ ਕੰਸਰਨਸ ਆਪਣੇ ਜਿਹੜੇ ਆ ਪ੍ਰਗਟਾਏ ਸੀਗੇ ਵੀ ਅਨਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਫੰਡ ਆ ਉਹ ਜਿਹੜਾ ਡੈਟ ਆ ਉਹ ਇਸ ਦੇ ਵਿੱਚ ਹੋਊਗਾ। ਪਰ ਇਹ ਵੀ ਨਹੀਂ ਉਹਨਾਂ ਨੇ ਦੱਸਿਆ ਵੀ ਇਸ ਬਿੱਲ ਨੂੰ ਉਹ ਵੀਟੋ ਕਰਦੇ ਆ ਜਾਂ ਨਹੀਂ। ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਦਾ ਫੰਡ ਇਸ ਮੌਕੇ 18 ਬਿਲੀਅਨ ਬੀ ਲਾਈਕ ਬॉय ਦੇ ਡੈਟ ਦੇ ਵਿੱਚ ਆ ਕਿਉਂਕਿ ਇਹਨੇ ਜਿਹੜੀ ਮਨੀ ਆ ਉਹ ਬੋਰੋ ਕੀਤੀ ਆ ਫੈਡਰਲ ਗਵਰਨਮੈਂਟ ਦੇ ਕੋਲੋਂ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਪੇ ਕਰਨ ਦੇ ਲਈ। ਸਭ ਤੋਂ ਵੱਧ ਅਨਇੰਪਲੋਇਮੈਂਟ ਦਾ ਵੱਡਾ ਜਿਹੜਾ ਕਹਿ ਲਓ ਵੀ ਸਕੈਮ ਜਾਂ ਇਸ ਦੇ ਵਿੱਚ ਜਿਹੜੀਆਂ ਧਾਂਦਲੀਆਂ ਜਾਂ ਲੋਕਾਂ ਨੇ ਕਈਆਂ ਨੇ ਬਾਹਰਲੇ ਮੁਲਕਾਂ ਤੋਂ ਜਾਂ ਕਈਆਂ ਦੇ ਨਾਂ ਦੇ ਅਧੀਨ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਕੋਵਿਡ ਦੇ ਦੌਰਾਨ ਲਏ ਸੀਗੇ ਤੇ ਹੁਣ ਸਟ੍ਰਾਈਕ ਕਰ ਰਹੇ ਵਰਕਰਸ ਦੇ ਲਈ ਵੀ ਜੇ ਇਸ ਨੂੰ ਹਰੀ ਝੰਡੀ ਮਿਲ ਜਾਂਦੀ ਆ ਤਾਂ ਗੱਲ ਕਿਤੇ ਦੀ ਕਿਤੇ ਜਿਹੜੀ ਉਹ ਪਹੁੰਚ ਸਕਦੀ ਆ। ਸੋ ਗਵਰਨਰ ਹੁਣੀ ਚੰਗੇ ਜਿਹੜੇ ਇਸ ਮਾਮਲੇ ਦੇ ਵਿੱਚ ਫਸੇ ਨਜ਼ਰ ਆ ਰਹੇ ਆ। ਕੈਲੀਫੋਰਨੀਆ ਦੇ ਆਫੀਸ਼ੀਅਲਸ ਨੇ ਸਵੀਪਿੰਗ ਮਿਸ਼ਨ ਡਿਸਕਲੋਜ਼ਰ ਖਾਸ ਕਰਕੇ ਜਿਹੜੇ ਵੱਡੇ ਬਿਜ਼ਨਸ ਆ ਉਹਨਾਂ ਦੇ ਲਈ ਪਾਸ ਕਰ ਦਿੱਤਾ ਹੈਗਾ। ਇਹ ਰੂਲਿੰਗ ਪਹਿਲੀ ਕਾਈਂਡ ਦੀ ਹੈਗੀ ਆ ਪੂਰੇ ਯੂਐਸਏ ਦੇ ਵਿੱਚ ਜੇ ਦੇਖੀ ਜਾਵੇ। SB 253 ਇਹਦੇ ਵਿੱਚ ਕੈਲੀਫੋਰਨੀਆ ਜਿਹੜਾ ਬਿੱਲ ਪਾਸ ਹੋਇਆ ਉਹਦੇ ਮੁਤਾਬਕ ਜਿਹੜੇ ਗਲੋਬਲ ਲੀਡਰਸ ਆ ਕਾਰਪੋਰੇਟ ਕਾਰਬਨ ਟ੍ਰਾਂਸਪੇਰੈਂਸੀ ਤੇ ਕੈਲੀਫੋਰਨੀਆ ਦੇ ਸੈਨੇਟਰ ਸਕਾਟ ਵੀਨਰ ਇਸ ਦੇ ਆਥਰ ਸੀਗੇ। ਉਹਨਾਂ ਨੇ ਕਿਹਾ ਆ ਵੀ ਹੁਣ ਕਲਾਈਮੇਟ ਕਾਰਪੋਰੇਟ ਡਾਟਾ ਅਕਾਊਂਟੇਬਿਲਿਟੀ ਐਕਟ ਦੇ ਤਹਿਤ ਤੇ ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਜਿਹੜੇ ਰਲ ਕੇ 2025 ਸਨ ਦੇ ਸ਼ੁਰੂਆਤ ਦੇ ਵਿੱਚ ਜੋ ਕੰਪਨੀਆਂ ਕੈਲੀਫੋਰਨੀਆ 'ਚ ਬਿਜ਼ਨਸ ਕਰ ਰਹੀਆਂ ਉਹ ਸਾਰਾ ਉਹਨਾਂ ਨੂੰ ਜਿਹੜਾ ਡਾਟਾ ਆ ਦੇਣਾ ਪਊਗਾ। ਤੇ ਅਸੈਂਬਲੀ ਤੇ ਸੈਨੇਟ ਨੇ ਆਲਰੇਡੀ ਇਹਨੂੰ ਜਿਹੜਾ ਪਾਸ ਕਰ ਦਿੱਤਾ ਸੀ ਤੇ ਹੁਣ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਵੀ ਸਾਈਨ ਕਰ ਦਿੱਤਾ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਇਹ ਆਲਰੇਡੀ ਪਾਸ ਹੋ ਗਿਆ ਹੈਗਾ। ਕਹਿੰਦੇ ਵਨ ਆਫ ਦਾ ਸਟ੍ਰਿਕਟੈਸਟ ਜਿਹੜਾ ਆ ਸਭ ਤੋਂ ਸਖਤ ਜਿਹੜਾ ਆ ਇਹ ਲਾਅ ਆ ਕੈਲੀਫੋਰਨੀਆ ਦੇ ਵਿੱਚ ਪਾਸ ਕੀਤਾ ਗਿਆ ਹੈਗਾ। ਜੀ ਅਗਲੀ ਗੱਲ ਕਰਦੇ ਜਾਈਏ। ਹਾਊਸ ਦੇ ਵਿੱਚ 8 ਡੈਮੋਕ੍ਰੇਟਸ ਆ ਉਹ ਰਿਪਬਲਿਕਨਸ ਦੇ ਨਾਲ ਮਿਲ ਕੇ ਉਹਨਾਂ ਨੇ ਵੋਟ ਪਾਈ ਜਿਹੜਾ ਕੈਲੀਫੋਰਨੀਆ ਦਾ ਇਲੈਕਟ੍ਰਿਕ ਵਹੀਕਲ ਮੈਂਡੇਟ ਆ ਉਸ ਨੂੰ ਸਟ੍ਰਾਈਕ ਡਾਊਨ ਕਰਨ ਦੇ ਲਈ। ਜਿਹੜੇ ਕਾਂਗਰਸਮੈਨ ਰਿਪਬਲਿਕਨ ਪਾਰਟੀ ਦੇ ਉਹ ਕਹਿ ਰਹੇ ਵੀ ਇਲੈਕਟ੍ਰੀਕਲ ਵਹੀਕਲਸ ਸਾਡੇ ਜਿਹੜੇ ਕਹਿੰਦੇ ਵੀ ਮੇਰੇ ਕਨਸਟੀਚੁਐਂਟਸ ਦੇ ਜਿਹੜੇ ਰਹਿ ਰਹੇ ਆ ਉਹਨਾਂ ਦੀਆਂ ਡਿਮਾਂਡਸ ਨੂੰ ਮੀਟ ਨਹੀਂ ਕਰਦਾ। ਪ੍ਰੀਜ਼ਰਵਿੰਗ ਚੋਇਸ ਇਨ ਵਹੀਕਲ ਪਰਚੇਜ਼ਸ ਐਕਟ ਦੇ ਤਹਿਤ ਇਹ ਬਿੱਲ ਪਾਸ ਜਿਹੜਾ ਆ ਉਹ ਹੋਇਆ ਆ। ਇਹ ਲਿਆਂਦਾ ਗਿਆ ਸੀ 190 ਦੇ ਮੁਕਾਬਲੇ 222 ਵੋਟਾਂ ਦੇ ਨਾਲ ਇਹ ਹਾਊਸ ਦੇ ਵਿੱਚ ਪਾਸ ਹੋ ਚੁੱਕਾ ਆ। 214 ਰਿਪਬਲਿਕਨ ਤੇ 8 ਡੈਮੋਕ੍ਰੇਟਸ ਨੇ ਇਸ ਬਿੱਲ ਦੇ ਹੱਕ ਵਿੱਚ ਵੋਟ ਪਾਈ ਆ। ਸਭ ਨੂੰ ਯਾਦ ਹੋਣਾ 2035 ਤੋਂ ਬਾਅਦ 'ਚ ਕੈਲੀਫੋਰਨੀਆ 'ਚ ਕੋਈ ਵੀ ਜਿਹੜੀ ਐਮਿਸ਼ਨ ਵਾਲੀਆਂ ਗੱਡੀਆਂ ਗੈਸ ਜਾਂ ਡੀਜ਼ਲ ਵਾਲੀਆਂ ਉਹਨਾਂ ਉੱਤੇ ਰੋਕ ਲੱਗ ਰਹੀ ਆ ਵੇਚਣ ਦੇ ਉੱਤੇ। ਤੇ ਇਸ ਬਿੱਲ ਦੇ ਤਹਿਤ ਕਹਿੰਦੇ ਆ ਵੀ ਸਾਡੇ ਕੋਲ ਆਜ਼ਾਦੀ ਹੋਣੀ ਚਾਹੀਦੀ ਆ ਵੀ ਅਸੀਂ ਚਾਹੇ ਇਲੈਕਟ੍ਰਿਕ ਗੱਡੀ ਰਹੀਏ ਤੇ ਚਾਹੇ ਜਿਹੜੀ ਆ ਉਹ ਗੈਸ ਪਾਵਰਡ ਗੱਡੀ ਜਿਹੜੀ ਉਹ ਲਈਏ। ਇਨਵਾਇਰਮੈਂਟਲ ਰੈਗੂਲੇਸ਼ਨਸ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਮੈਂਡੇਟ ਕਰ ਰਹੀਆਂ ਆ ਇਲੈਕਟ੍ਰਿਕ ਵਹੀਕਲ ਜਾਂ ਜ਼ੀਰੋ ਐਮਿਸ਼ਨ ਵਹੀਕਲ ਜਾਂ ਉਸ ਦੀਆਂ ਪਰਚੇਜ਼ ਦੇ ਲਈ। ਅੱਜ ਇਹ ਬਿੱਲ ਸਦਨ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਪਾਸ ਜਿਹੜਾ ਉਹ ਹੋਇਆ ਆ। ਹੁਣ ਇਹ HR 1435 ਜਿਹੜਾ ਲੈਜਿਸਲੇਸ਼ਨ ਆ ਇਹ ਆਪਸ਼ਨ ਆ। ਕਹਿੰਦੇ ਵੀ ਇਹ ਅਸੀਂ ਕੋਈ ਐਂਟੀ ਇਲੈਕਟ੍ਰਿਕ ਵਹੀਕਲ ਲੈਜਿਸਲੇਸ਼ਨ ਨਹੀਂ ਆ। ਇਹ ਉਹ ਆ ਵੀ ਜਿਨ੍ਹਾਂ ਦੇ ਕੋਲ ਇਹ ਆਪਸ਼ਨ ਨਹੀਂ ਹੈਗੀ ਉਹ ਫਿਰ ਕੀ ਖਰੀਦ ਸਕਦੇ ਆ। ਐਟਲੀਸਟ ਉਹਨਾਂ ਨੂੰ ਇਹ ਆਜ਼ਾਦੀ ਜਿਹੜੀ ਆ ਰਹਿਣੀ ਚਾਹੀਦੀ ਆ। ਜੀ ਜਿਹੜੀਆਂ ਡੈਥ ਟੋਲ ਦੀ ਖਬਰ ਆ ਰਹੀ ਆ ਲੀਬੀਆ ਤੋਂ 11,300 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ ਤੇ 10,000 ਹਜੇ ਵੀ ਸਿਟੀ ਆਫ ਡਰਨਾ ਦੇ ਵਿੱਚ ਮਿਸਿੰਗ ਹੈਗੇ ਆ।
ਸੋ ਇਹ ਅੱਜ ਦੇ ਸਮੇਂ ਦਾ ਜੇ ਦੇਖਿਆ ਜਾਵੇ ਸਭ ਤੋਂ ਵੱਡਾ ਡਿਜ਼ਾਸਟਰ ਸੀ, ਜਿਹਦੇ ਵਿੱਚ ਇੰਨੀਆਂ ਮੌਤਾਂ ਹੋਈਆਂ ਹੈਗੀਆਂ ਆ। ਫਲੱਡਿੰਗ ਦੇ ਨਾਲ ਪੂਰਿਆਂ ਦੇ ਪਰਿਵਾਰਾਂ ਦੇ ਪਰਿਵਾਰ ਕਹਿੰਦੇ ਰੁੜ ਗਏ। ਰਾਤ ਦਾ ਸਮਾਂ ਸੀ ਤੇ ਉਹ ਇਸ ਦੇ ਵਿੱਚ ਮਰ ਗਏ। ਤੇ ਕਾਜ਼ ਆਫ ਦਾ ਫਲੱਡਿੰਗ ਕਹਿੰਦੇ ਵੀ ਲੀਬੀਆ ਦੇ ਵਿੱਚ ਜਿੱਥੇ ਫਲੱਡ ਆਏ ਆ, ਜਿੱਥੇ ਡੈਮ ਵੀ ਬਣੇ ਹੋਏ ਸੀ ਉਹ ਬੜੇ ਪੁਰਾਣੇ ਸੀਗੇ, ਸੋ ਉਹ ਟੁੱਟ ਵੀ ਗਏ, ਤਾਂ ਕਰਕੇ ਜਿਹੜਾ ਪਾਣੀ ਆ ਉਹ ਇੱਕਦਮ ਬਹੁਤ ਤੇਜ਼ੀ ਦੇ ਨਾਲ ਆ ਗਿਆ। UN ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਉੱਥੇ ਡਿਜ਼ਾਸਟਰ ਆ ਇਸ ਟਾਈਮ ਦੇ ਉੱਤੇ, ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ ਵੱਧ ਤੋਂ ਵੱਧ ਨਾਨ ਪ੍ਰੋਫਿਟ ਉਹਨਾਂ ਨੂੰ ਉੱਥੇ ਹੈਲਪ ਕਰਨੀ ਚਾਹੀਦੀ ਹੈਗੀ ਆ। ਜਿੰਨੇ ਲੋਕਾਂ ਦੀ ਮੌਤ ਹੋਈ ਆ ਉਹ ਤਾਂ ਹੋਈ ਆ, ਪਲੱਸ ਮਿਸਿੰਗ ਆ, ਤੇ ਗਾਹਾਂ ਜਿਹੜੀਆਂ ਬਿਮਾਰੀਆਂ ਫੈਲਣੀਆਂ ਹੈਗੀਆਂ ਆ ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਣਾ ਹੈਗਾ ਆ। ਜੀ। ਅਗਲੀ ਗੱਲ ਕਰਦੇ ਜਾਈਏ, ਮੀਟੀਓਰੋਲੋਜਿਸਟ ਵੈਦਰ ਫੋਰਕਾਸਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਕੈਲੀਫੋਰਨੀਆ ਦੇ ਵੈਦਰ ਦੇ ਵਿੱਚ ਫਰਕ ਦਿਖੂਗਾ। ਅਲ ਨੀਨੀਓ ਜਿਹੜਾ ਆ ਪੈਟਰਨ ਆ ਕੰਡੀਸ਼ਨਸ ਆ ਉਸ ਦੇ ਹੁਣ ਕਿਆਸ ਰਹੀਆਂ 95% ਤੋਂ ਵੱਧ ਬਣ ਚੁੱਕੀਆਂ ਆ। ਸਟਰੋਂਗ ਅਲ ਨੀਨੀਓ ਇਸ ਵਾਰ ਰਹੇਗਾ। ਅਲ ਨੀਨੀਓ ਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਸਿਆਲਾਂ 'ਚ ਜ਼ਿਆਦਾ ਮੀਂਹ ਪੈ ਸਕਦਾ ਹੈ। ਵੈਟ ਵਿੰਟਰ ਦੇ ਕਿਆਸ ਰਹੀਆਂ ਹੈ। ਐਟਮੋਸਫੇਰਿਕ ਪੈਟਰਨ ਉਹ ਇਸ ਦੇ ਨਾਲ ਜਿਹੜਾ ਵਾਰਮਰ ਗਲੋਬਲ ਟੈਂਪਰੇਚਰਸ ਦੇ ਨਾਲ ਜੋੜ ਕੇ ਇਸ ਨੂੰ ਦੇਖਿਆ ਜਾਂਦਾ ਹੈ, ਤੇ ਲੋਕਲੀ ਰੀਜਨਲ ਤੌਰ ਦੇ ਉੱਤੇ ਰੇਨਫਾਲ ਆ ਉਹ ਜ਼ਿਆਦਾ ਹੋਊਗੀ। ਇਸ ਟਾਈਮ ਪੈਸੀਫਿਕ ਓਸ਼ਨ ਦਾ ਜਿਹੜਾ ਈਸਟਰਨ ਇਕੁਆਟੋਰੀਅਲ ਦਾ ਇਲਾਕਾ ਆ ਉਹ 1.6 ਡਿਗਰੀ ਸੈਲਸੀਅਸ ਆਮ ਦੇ ਨਾਲੋਂ ਨਾਰਮਲ ਦੇ ਨਾਲੋਂ ਵੱਧ ਦੇਖਿਆ ਗਿਆ ਹੈਗਾ ਆ। ਤੇ ਇਸੇ ਪਾਰਟ ਦੇ ਵਿੱਚ ਕਹਿੰਦੇ ਵੀ ਜੇ ਅੱਧਾ ਡਿਗਰੀ ਵੱਧ ਰਹਿੰਦਾ ਆ ਅਕਤੂਬਰ ਦੇ ਐਂਡ ਤੱਕ ਵੀ, ਤਾਂ ਅਲ ਨੀਨੀਓ ਡਿਕਲੇਅਰ ਕਰ ਦਿੱਤਾ ਜਾਊਗਾ। ਇਸ ਟਾਈਮ ਸਟਰੋਂਗ ਅਲ ਨੀਨੀਓ ਦੇ 71% ਜਿਹੜੇ ਚਾਂਸਿਸ ਆ ਉਹ ਵਧਣਗੇ। ਇਹਦੇ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਸਦਰਨ ਅਮਰੀਕਾ ਦੇ ਵਿੱਚ ਮੋਸਟਲੀ ਉੱਥੇ ਜ਼ਿਆਦਾ ਜਿਹੜੇ ਮੀਂਹ ਆ ਉਹ ਪੈ ਸਕਦੇ ਹੈਗੇ ਆ। ਸੋ ਐਟਮੋਸਫੇਰਿਕ ਵੇਰੀਏਬਿਲਿਟੀ ਇਹਦੇ ਨਾਲ ਕਾਫੀ ਜ਼ਿਆਦਾ ਵੱਧ ਜਾਊਗੀ। ਸੋ ਇਸ ਵਾਰ ਸਿਆਲਾਂ ਦੇ ਵਿੱਚ ਜ਼ਿਆਦਾ ਮੀਂਹ ਦੇ ਲਈ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਰੈਡੀ ਰਹਿਣਾ ਚਾਹੀਦਾ ਆ। ਅਗਲੀ ਖਬਰ ਵੱਲ ਚੱਲੀਏ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਆ ਉਹ ਵਧਣ ਜਾ ਰਹੇ ਆ। PG&E ਦੇ ਜੋ ਕਸਟਮਰਸ ਹੈਗੇ ਆ, ਸੋ ਆਲਰੇਡੀ ਬਿਜਲੀ ਦੇ ਬਿੱਲ ਬਹੁਤ ਜ਼ਿਆਦੇ ਆ। 16 ਮਿਲੀਅਨ ਲੋਕ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇਹਦੇ ਨਾਲ ਪ੍ਰਭਾਵਿਤ ਹੋਣਗੇ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਉਹ ਆਪਣਾ ਤੇਜ਼ੀ ਦੇ ਨਾਲ ਜਿਹੜਾ ਆ 64 ਸਾਲਾਂ ਬਾਅਦ ਰਿਵਿਊ ਹੁੰਦਾ ਆ, ਉਸ ਰਿਵਿਊ ਨੂੰ ਉਹ ਫਿਨਿਸ਼ ਕਰ ਰਿਹਾ ਆ। ਓਕਲੈਂਡ ਬੇਸਡ ਜਿਹੜੀ ਕੰਪਨੀ ਆ 70,000 ਸਕੁਅਰ ਮਾਈਲ ਇਹ ਏਰੀਆ ਕਵਰ ਕਰਦੇ ਹੈਗੇ ਆ PG&E ਵਾਲੇ। ਸੋ ਕਹਿੰਦੇ ਵੀ ਇਹਦੇ ਨਾਲ ਕਈਆਂ ਦਾ ਜਿਹੜਾ ਰੇਟ ਆ ਉਹ 13% ਤੱਕ ਵੀ ਵੱਧ ਸਕਦਾ ਹੈਗਾ ਆ। ਜੀ ਬਿਲਕੁਲ। ਸੋ ਇੰਸ਼ੋਰੈਂਸ ਦੇ ਨਾਲ ਤਾਂ ਅਜੇ ਤੱਕ ਜੋ ਸੀ ਕੋਈ ਡੀਲ ਨਹੀਂ ਬਣ ਰਹੀ ਹੈਗੀ। ਜੇ ਇੱਕ ਵੱਖਰੀ ਖਬਰ ਦੇ ਉੱਤੇ ਜੇ ਚਰਚਾ ਕਰਦੇ ਜਾਈਏ ਤਾਂ ਕੰਪਨੀਜ਼ ਲਗਾਤਾਰ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੀਆਂ ਉਹ ਜਾ ਰਹੀਆਂ। ਕ੍ਰਾਈਸਿਸ ਅਜੇ ਤੱਕ ਵੀ ਅਨਸੋਲਵਡ ਹੈਗਾ ਆ। ਫਾਇਰ ਕਵਰੇਜ ਕੈਲੀਫੋਰਨੀਅਨਸ ਲੈਣਾ ਚਾਹੁੰਦੇ ਆ ਪਰ ਮਿਲ ਨਹੀਂ ਰਹੀ। ਕੰਪਨੀਆਂ ਦੇ ਹੱਥ ਜਿਹੜੇ ਇਸ ਦੇ ਵਿੱਚ ਖੜੇ ਆ ਤੇ ਕਹਿੰਦੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਅਜੇ ਕੋਈ ਇਸ ਦਾ ਸਲਿਊਸ਼ਨ ਜਿਹੜਾ ਨਜ਼ਰ ਨਹੀਂ ਆ ਰਿਹਾ ਹੈਗਾ। ਕੰਜ਼ਿਊਮਰ ਜਿਹੜਾ ਵਾਚਡੌਗ ਉਹਨਾਂ ਨੇ ਕਿਹਾ ਵੀ ਨੈਗੋਸੀਏਸ਼ਨ ਉਹ ਤਾਂ ਬੜੀਆਂ ਚੁੱਪੀ ਦੇ ਵਿੱਚ ਸੀਕ੍ਰੇਸੀ ਦੇ ਵਿੱਚ ਚੱਲ ਰਹੀਆਂ ਆ, ਪਰ ਜਿਹੜੇ ਪਬਲਿਕ ਇੰਟਰਸਟ ਐਡਵੋਕੇਟਸ ਆ ਉਹਨਾਂ ਨੂੰ ਉਸ ਕਮਰੇ ਦੇ ਵਿੱਚ ਜਾਣ ਵੀ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਵੀ ਲੋਕ ਕੀ ਚਾਹੁੰਦੇ ਨੇ। ਸੋ ਇੰਸ਼ੋਰੈਂਸਿਸ ਛੱਡ ਰਹੀਆਂ ਆ, ਉਹ ਆਪਣੇ ਸਿਰ ਜ਼ਿੰਮੇਵਾਰੀ ਵੀ ਘੱਟ ਲੈਣਾ ਚਾਹੁੰਦੀਆਂ। ਓਬਵੀਅਸਲੀ ਉਹ ਪ੍ਰੋਫਿਟ ਦੇ ਬਿਜ਼ਨਸ ਦੇ ਵਿੱਚ ਇੰਨਾ ਨੁਕਸਾਨ ਹਰ ਸਾਲ ਜਿਹੜੀਆਂ ਉਹ ਝੱਲ ਵੀ ਨਹੀਂ ਸਕਦੀਆਂ, ਪਰ ਲੋਕਾਂ ਦੇ ਲਈ ਕਹਿ ਲਓ ਵੀ ਬੜੀ ਮੁਸ਼ਕਿਲ ਦਾ ਵਕਤ ਆ ਰਿਹਾ ਹੈਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਇਨਫਲੇਸ਼ਨ ਆ ਉਹਦੇ ਨਾਲ ਅਮਰੀਕਨ ਵਾਲੇ ਖੁਸ਼ ਨਹੀਂ ਹੈਗੇ। ਕਹਿੰਦੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਅਸੀਂ ਟਰੰਪ ਨੂੰ ਟਰਸਟ ਕਰਦੇ ਆ ਬਾਈਡਨ ਦੇ ਨਾਲ, ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਨੂੰ ਫਿਕਸ ਕਰ ਸਕਦਾ ਹੈਗਾ ਆ। ਇੱਕ ਰਿਟਾਇਰਡ ਟੀਚਰ ਆ ਟੈਕਸਸ ਦੇ ਵਿੱਚ ਚੈਨਲ ਵਿਊ 'ਚ, ਉਹਨਾਂ ਨੇ ਇਹ ਕਿਹਾ ਆ ਵੀ ਖਾਣ ਵਾਲੀਆਂ ਚੀਜ਼ਾਂ ਸੀਰੀਅਲ ਦੀ ਜਿਹੜੀ $4 ਕੀਮਤ ਹੋ ਗਈ, ਗੈਸੋਲੀਨ ਦੀ ਉਹ ਨਹੀਂ ਕਿਹਾ $3.30 ਇਹ ਟੈਕਸ ਵਿੱਚ ਆ। ਸਾਡੇ ਕੈਲੀਫੋਰਨੀਆ $5.5 ਤੋਂ ਜਿਹੜੀ ਗੈਸ ਆ ਉੱਪਰ ਪਹੁੰਚ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ ਅਮਰੀਕਨ ਨੂੰ ਐਕਸਪਲੇਨ ਕਰਨ ਦੇ ਲਈ ਇਕੋਨਮੀ ਦੇ ਉੱਤੇ, ਪਲੱਸ ਉਸ ਨੂੰ ਰੀਬਾਊਂਡ ਕਰਨ ਦੇ ਲਈ
ਪਰ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ, ਸੋ ਇਹ ਕੰਟਰੋਲ ਦੇ ਵਿੱਚ ਨਹੀਂ ਆ ਰਹੀ ਹੈਗੀ। ਯੂਨੀਵਰਸਿਟੀ ਸੇਵੀਅਰ ਬਿਜ਼ਨਸ ਸਕੂਲ ਤੇ USA ਟੂਡੇ ਨੇ ਕਿਹਾ ਵੀ ਮੇਜਰ ਕੰਸਰਨ ਇਸ ਟਾਈਮ ਲੋਕਾਂ ਦਾ ਇਕੋਨਮੀ ਆ, ਨੰਬਰ 1 ਕੰਸਰਨ, ਤੇ ਇਲੈਕਸ਼ਨ ਜਿਹੜੀ ਆ ਉਹ ਬੜੀ ਲਾਗੇ ਹੈਗੀ ਆ, ਤੇ ਇਹਦਾ ਜਿਹੜਾ ਅਸਰ ਆ, ਜੇ ਇਕੋਨਮੀ ਸੈੱਟ ਨਾ ਹੋਈ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਪਊਗਾ। ਜੀ, ਬਾਇਡਨੋਮਿਕਸ ਇਹਨਾਂ ਨੇ ਨਵਾਂ ਨਾਂ ਤਾਂ ਜਿਹੜਾ ਉਹ ਛੇੜਿਆ ਪਿਛਲੇ ਕਈ ਮਹੀਨਿਆਂ ਤੋਂ, ਪਰ ਹਾਲ ਦੀ ਘੜੀ ਬਾਇਡਨ ਹੁਣਾਂ ਦੇ ਹੱਕ ਦੇ ਵਿੱਚ ਇਕੋਨਮੀ ਜਿਹੜੀ ਜਾਂਦੀ ਨਜ਼ਰ ਨਹੀਂ ਜੀ, ਆ ਰਹੀ। ਜਿਹੜੇ ਸਰਵੇ 'ਚ ਦੱਸਦੇ ਜਾਈਏ USA ਟੂਡੇ ਦੇ ਮੁਤਾਬਕ, ਕਹਿੰਦੇ 70% ਅਮਰੀਕਨ ਕਹਿੰਦੇ ਆ ਅਮਰੀਕਨ ਇਕੋਨਮੀ ਬੈਡ ਹੁੰਦੀ ਜਾ ਰਹੀ, ਵਰਸ ਹੁੰਦੀ ਜਾ ਰਹੀ ਆ। 22% ਕਹਿੰਦੇ ਵੀ ਇੰਪਰੂਵ ਹੋ ਰਹੀ ਆ। 84% ਅਮਰੀਕਨ ਕਹਿੰਦੇ ਆ ਕਿ ਕਾਸਟ ਆਫ ਲਿਵਿੰਗ ਬਹੁਤ ਹਾਈ ਹੋ ਗਈ ਆ, ਰਾਈਜ਼ ਹੋ ਰਹੀ ਆ। ਅੱਧੇ ਅਮਰੀਕਨ 50% ਦੇ ਕਰੀਬ, 49-50% ਦੇ ਕਰੀਬ ਫੂਡ ਤੇ ਗਰੋਸਰੀ ਦੀਆਂ ਪ੍ਰਾਈਸਿਸ ਨੂੰ ਜਿਹੜਾ ਬਲੇਮ ਦੇ ਰਿਹਾ ਵੀ ਇੰਨੀ ਜ਼ਿਆਦਾ ਮਹਿੰਗਾਈ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕਿੰਗਸ ਕਾਊਂਟੀ ਦੇ ਵਿੱਚ ਜਿਹੜਾ ਕੱਲ ਸਵੇਰੇ ਇੱਕ 15 ਸਾਲਾਂ ਦੇ ਮੁੰਡਾ ਆ, 15 ਸਾਲਾਂ ਦਾ ਜਿਹੜਾ ਨਿਆਣਾ ਆ, ਉਸ ਤੇ ਗੋਲੀ ਲੱਗੀ ਆ। ਐਵਨਲ ਦਾ ਇਹ ਇਲਾਕਾ ਆ। ਉੱਥੇ ਦੇ ਪੁਲਿਸ ਡਿਪਾਰਟਮੈਂਟ ਨੇ ਕਿਹਾ ਆ ਵੀ ਇਹ ਐਵਨਲ ਦੇ ਵਿੱਚ ਗੋਲੀ ਕਾਂਡ ਵਾਪਰਿਆ ਹੈਗਾ ਆ। ਜਿਹੜੇ ਸਸਪੈਕਟ ਆ, 2 ਤੋਂ 3 ਮੁੰਡੇ ਜਿਹੜੇ ਦੱਸੇ ਜਾਂਦੇ ਆ, ਪੋਸੀਬਲੀ ਜੁਵਨਾਈਲਸ ਆ, ਉਹਨਾਂ ਨੇ ਇਸ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਹੈਗੀ ਆ। ਇਹ ਜਿਹੜੀ ਵਾਰਦਾਤ ਆ ਉੱਥੋਂ ਦੇ ਜਿਹੜਾ ਹਾਈ ਸਕੂਲ ਆ ਉਸ ਤੋਂ 4 ਬਲਾਕ ਦੂਰ ਵਾਪਰੀ ਆ। ਆਫਿਸਰਸ ਨੇ ਕਿਹਾ ਵੀ ਮੋਸਟ ਲਾਈਕਲੀ ਇਹ ਗੈਂਗ ਰਿਲੇਟਡ ਗੋਲੀ ਕਾਂਡ ਹੋ ਸਕਦਾ ਆ, ਤੇ ਬਾਅਦ ਦੇ ਵਿੱਚ ਇਸ ਨੂੰ ਏਅਰਲਿਫਟ ਕਰਕੇ ਇਸ ਪੀੜਤ ਨੂੰ ਜਿਹਦੇ ਗੋਲੀ ਲੱਗੀ ਆ ਉਸਨੂੰ ਫ੍ਰੈਜ਼ਨੋ ਦੇ ਵਿੱਚ ਲਿਆਉਣਾ ਪਿਆ। ਤੇ ਉਹ ਕਹਿ ਰਹੇ ਵੀ ਜੇ ਤੁਹਾਨੂੰ ਕਿਸੇ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਇਸ ਗੋਲੀ ਕਾਂਡ ਬਾਰੇ ਤਾਂ ਉਹ ਸਾਹਮਣੇ ਆ ਕੇ ਉਹਨਾਂ ਨੂੰ ਦੱਸੇ। ਤੇ ਸਟਾਕ ਮਾਰਕੀਟ ਦੀ ਗੱਲ ਕਰੀਏ ਜੀ, ਜਾਣ ਤੋਂ ਪਹਿਲਾਂ ਜੇ ਸਟਾਕਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਤੇਜ਼ੀ ਰਹੀ। 300 ਤੇ 32 ਪੁਆਇੰਟ ਵੱਧ ਕੇ 34,900 ਤੇ 7 ਦੇ ਉੱਤੇ ਬੰਦ ਹੋਇਆ। S&P 4505 ਦੇ ਉੱਤੇ ਬੰਦ ਹੋਇਆ 38 ਪੁਆਇੰਟ ਵੱਧ ਕੇ। ਨੈਸਡੈਕ 100 ਤੇ 12 ਪੁਆਇੰਟ ਵੱਧ ਕੇ 13,926 ਦੇ ਉੱਤੇ। ਸੋਨੇ ਦਾ ਭਾਅ $1932 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,494 ਤੇ ਇਥੀਰੀਅਮ $1,625 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 6 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 297 ਰੁਪਏ 95 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US